ਡਰੱਗ ਰਿਕਵਰੀ ਮਾਮਲੇ ਦੀ ਗੱਲ ਕਰੀਏ, ਗੱਲ ਇਹ ਵੀ ਡਰੱਗ ਦੇ ਨਾਲ ਹੀ ਜਾ ਜੁੜਦੀ ਹੈ। ਸਾਬਕਾ ਡੀਆਈਜੀ ਜਾਖੜ ਤੇ ਸੁਖਦੇਵ ਸੱਗੂ ਦੇ ਖਿਲਾਫ ਹੁਣ ਮਾਮਲਾ ਦਰਜ ਹੋ ਗਿਆ ਮਿੰਟੂ ਜੀ। ਇਹ ਦੇਖੋ ਮਸਲਾ ਕੀ ਹੈ ਕਿ ਪਹਿਲਾਂ ਇਸ ਨੂੰ ਸਮਝਣਾ ਜ਼ਰੂਰੀ ਹੈ ਜੀ। ਕਿ ਜੇਲ੍ਹ ਦੇ ਵਿੱਚ ਇਹ ਦੋਨੇ ਹੀ ਸੁਪਰਡੈਂਟ ਲੱਗੇ ਰਹੇ ਨੇ, ਮਤਲਬ ਕਿ ਆਪਣੇ ਆਪਣੇ ਸਮੇਂ ਦੇ ਦੌਰਾਨ। ਤਾਂ ਹੁੰਦਾ ਕੀ ਹੈ ਕਿ ਕੁਝ ਰਿਕਵਰੀਆਂ ਹੁੰਦੀਆਂ ਨੇ, ਇਹਦੇ ਵਿੱਚ ਕੇਸ ਦਾ ਫਿਗਰ ਵੀ ਆ ਜਾਏਗਾ ਅੱਗੇ ਜਾ ਕੇ ਖਬਰ ਦੇ, ਕਿਉਂਕਿ ਇਹ ਕਾਫੀ ਚਰਚਿਤ ਖਬਰ ਹੈ। ਮਤਲਬ ਕਿ 241 ਜਾਂ 40 ਦੇ ਕਰੀਬ ਜਿਹੜੀਆਂ ਨੇ ਰਿਕਵਰੀਆਂ ਹੁੰਦੀਆਂ, ਉਹਦੇ ਵਿੱਚ ਮੋਬਾਈਲ ਵੀ ਆ ਗਏ ਜਾਂ ਛੋਟੀਆਂ ਛੋਟੀਆਂ ਰਿਕਵਰੀਆਂ ਡਰੱਗ ਦੀਆਂ। ਇਹ ਜਿਹੜਾ ਸਮਾਂ ਕਾਲ ਆ, ਇਹ 5 ਤੋਂ 11 ਦੇ ਦਰਮਿਆਨ ਦਾ ਹੈ, 2005 ਤੋਂ 11 ਦੇ ਦਰਮਿਆਨ। ਮਤਲਬ ਕਿ ਇਹਨਾਂ 6 ਸਾਲਾਂ ਦੇ ਵਿੱਚ ਇਹ ਰਿਕਵਰੀਆਂ ਹੁੰਦੀਆਂ ਨੇ। ਹੁਣ ਦੋਸ਼ ਕੀ ਹੈ? ਦੋਸ਼ ਇਹ ਆ ਕਿ ਇਹਨਾਂ ਨੇ ਸਿਵਾਏ ਇੱਕ ਅੱਧ ਦੇ, ਇਹ ਜਿਹੜਾ ਮਤਲਬ ਕਿ ਰਿਕਵਰੀਆਂ ਦਾ ਸਾਰਾ ਪੁਲੰਦਾ ਸੀਗਾ, ਇਹ ਇਹਨਾਂ ਨੇ ਉੱਤੇ ਭੇਜਿਆ ਹੀ ਨਹੀਂ ਕਾਰਵਾਈ ਵਾਸਤੇ, ਮਤਲਬ ਕਿ ਆਪਣੇ ਪੱਧਰ ਤੇ ਥੱਲੇ ਹੀ ਨਿਬੇੜ ਦਿੱਤਾ ਜੀ। ਹੁਣ ਇਹਨਾਂ ਦੀ ਇੱਕ ਟਸਲਬਾਜ਼ੀ ਚੱਲਦੀ ਆ। ਜੇਲ੍ਹ ਦਾ ਪ੍ਰਬੰਧ ਜਿਹੜਾ ਹੈ ਨਾ, ਉਹ ਕੁਝ ਇਸ ਕਿਸਮ ਦਾ ਹੈ, ਜਿਵੇਂ ਮੈਂ ਪੁਲਿਸ ਦੀਆਂ ਲੌਬੀਆਂ ਦੀਆਂ ਗੱਲਾਂ ਕੀਤੀਆਂ ਸਨ ਕੱਲ, ਕਿ ਪੁਲਿਸ ਦੇ ਵਿੱਚ ਵੀ ਲੌਬੀਆਂ ਨੇ ਅਲੱਗ-ਅਲੱਗ। ਤਾਂ ਉਸੇ ਤਰ੍ਹਾਂ ਜਦੋਂ ਤੁਸੀਂ ਹੇਠਲੇ ਪੱਧਰ ਤੇ ਜਾਓਗੇ ਜੇਲ੍ਹਾਂ ਦੇ ਵਿੱਚ, ਇਹ ਬੜੀ ਹਾਸੋਹੀਣੀ ਗੱਲ ਤੁਹਾਨੂੰ ਸ਼ਾਇਦ ਲੱਗੇਗੀ ਕਿ ਜੋ ਸਾਡੀ ਜੇਲ੍ਹ ਗਾਰਡ ਹੁੰਦੀ ਹੈ, ਉਹਦੀ ਆਪਣੀ ਐਸੋਸੀਏਸ਼ਨ ਹੈਗਾ, ਉਹਦੀ ਆਪੋ ਆਪਣੀ ਧੜੇਬੰਦੀ ਹੈ। ਇਹਨਾਂ ਦੀ ਆਪਸ ਦੇ ਵਿੱਚ ਇੱਕ ਟਸਲਬਾਜ਼ੀ ਚੱਲਦੀ ਰਹਿੰਦੀ ਆ। ਬੇਸਿਕਲੀ ਇੱਕ ਡਿਪਟੀ ਹੁੰਦਾ ਸੀ ਇਹਨਾਂ ਦਾ, ਉਹ ਵੈਰ ਪਿਆ। ਵੈਰ ਦਾ ਮਤਲਬ ਇਹ ਹੈ ਕਿ ਕਿਤੇ ਨਾ ਕਿਤੇ ਖਾਰ ਸੀਗੀ, ਤਾਂ ਉਹਨੇ ਬਹੁਤ ਪੁਲੰਦੇ ਖੋਲੇ ਸੀ। ਤਾਂ ਇਹ ਗੱਲ ਉੱਥੋਂ ਹੀ ਤੁਰਦੀ ਆ, ਤੁਰਦੀ 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 ਫਿਰ ਦੂਰ ਤਲਕ ਆ ਗਈ। ਇਹਨਾਂ ਨੇ ਜਾਂਚ ਪੜਤਾਲ ਕਰਾਈ। ਗੌਤਮ ਚੀਮਾ ਬੜਾ ਇੱਕ ਨਾਮੀ ਅਫਸਰ ਆ, ਉਹਨੇ ਇਨਵੈਸਟੀਗੇਸ਼ਨ ਕਰਕੇ ਫਿਰ ਸਿਫਾਰਿਸ਼ ਕੀਤੀ ਕਿ FIR ਹੋਣੀ ਚਾਹੀਦੀ ਆ। ਬੇਸਿਕਲੀ ਗੱਲ ਕੀ ਹੈ ਕਿ ਜਾਖੜ ਨੂੰ ਤੁਸੀਂ ਜਾਣਦੇ ਹੋਵੋਗੇ, ਇਹ ਅਬੋਹਰ ਦੇ ਇਲਾਕੇ ਤੋਂ ਨੇ। ਔਰ ਇਹ ਵੈਸੇ ਜਾਖੜ ਫੈਮਿਲੀ ਅਲੱਗ ਹੈ, ਇਹ ਜਾਖੜ ਫੈਮਿਲੀ ਅਲੱਗ ਹੈ। ਇਹ ਸਿੱਖਾਂ ਚ ਆ ਜਾਂਦੇ ਨੇ ਜਾਖੜ, ਸੁਨੀਲ ਜਾਖੜ ਹੋਰੀ ਉਹ ਹਿੰਦੂਆਂ ਚ ਆ ਜਾਂਦੇ ਨੇ, ਹੈ ਇੱਕੋ ਇਲਾਕੇ ਤੋਂ, ਇੱਕੋ ਪਿੰਡਾਂ ਤੋਂ ਨੇ। ਤਾਂ ਇਹ ਜਾਖੜ ਸਾਹਿਬ ਉਹ ਜਾਖੜ ਨੇ ਜਿਨ੍ਹਾਂ ਨੂੰ ਕਹਿ ਲਓ ਕਿ ਟਿਕਟ ਮਿਲਦੀ ਰਹਿ ਗਈ ਸੀ। ਤਲਵੰਡੀ ਸਾਬੋ ਤੋਂ ਟਿਕਟ ਮਿਲਣ ਜਾ ਰਹੀ ਸੀ, ਪਰ ਲੋਕ ਅਧਿਕਾਰ ਵਾਲਿਆਂ ਨੇ ਮੇਰੇ ਖਿਆਲ ਦੇ ਨਾਲ ਉਦੋਂ ਆਖਿਆ ਸੀਗਾ ਕਿ ਭਾਈ ਇੱਥੇ ਕਾਬਲ ਬੰਦਾ ਜਿਹੜਾ ਉਹਨੂੰ ਟਿਕਟ ਦੇ ਦੇਣੀ ਚਾਹੀਦੀ ਹੈ। ਤਾਂ ਇਹਨਾਂ ਨੇ ਆਪ ਹੀ ਕਿਹਾ ਸੀਗਾ ਕਿ ਕੋਈ ਗੱਲ ਨਹੀਂ, ਮੈਂ ਪਿੱਛੇ ਹਟ ਜਾਣਾ। ਅੱਛਾ, ਇਹਨਾਂ ਨੇ VRS ਲੈ ਲਈ, ਕਿਸਾਨੀ ਸੰਘਰਸ਼ ਦੇ ਵਿੱਚ ਯੋਗਦਾਨ ਪਾਇਆ। ਕੁਛ ਲੋਕ ਉਦੋਂ ਹੀ ਸਵਾਲ ਚੁੱਕ ਰਹੇ ਸਨ ਕਿ ਅਸਲ ਦੇ ਵਿੱਚ ਜਾਖੜ ਇਹਨਾਂ ਕੇਸਾਂ ਤੋਂ ਬਚਣ ਵਾਸਤੇ ਅਜਿਹਾ ਕਰ ਰਹੇ ਨੇ। ਪਰ ਇਹਨਾਂ ਦਾ ਇੱਕ ਕਰੀਬੀ ਰਿਸ਼ਤੇਦਾਰ ਲੁਧਿਆਣਾ ਤੋਂ ਜਿੱਤ ਗਿਆ ਬਤੌਰ ਵਿਧਾਇਕ। ਅੱਛਾ, ਹੁਣ ਹੋਇਆ ਕਿ ਬੀਤੇ ਦਿਨ ਇਹ ਖਬਰਾਂ ਆ ਗਈਆਂ ਕਿ ਇਹਨਾਂ ਦੋਨਾਂ ਪੁਲਿਸ ਅਧਿਕਾਰੀਆਂ ਦਾ, ਜਿਨ੍ਹਾਂ ਦਾ ਆਪਣਾ ਵਰਸ਼ਨ ਇਹ ਆ ਕਿ ਬਈ ਸਾਨੂੰ ਮੌਕਾ ਹੀ ਨਹੀਂ ਦਿੱਤਾ ਗਿਆ ਆਪਣੀ ਸਫਾਈ ਰੱਖਣ ਦਾ। ਹਾਲਾਂਕਿ ਜੋ ਅਖਬਾਰੀ ਵਰਸ਼ਨ ਸਨ ਉਹਨਾਂ ਦੇ ਮੁਤਾਬਕ ਇਹਨਾਂ ਨੇ ਕਿਹਾ ਕਿ ਵੇਖੋ ਜੀ, ਗੱਲ ਇਹ ਆ ਕਿ ਇਹ ਜੋ ਕੀਤਾ ਗਿਆ ਸਾਡੇ ਵੱਲੋਂ ਜੇਲ੍ਹ ਮੈਨੂਅਲ ਦੇ ਅਨੁਸਾਰ ਹੀ ਕੀਤਾ ਗਿਆ। ਮਤਲਬ ਕਿ ਜੋ ਸਾਡੇ ਕੋਲ ਪਾਵਰਾਂ ਸਨ, ਅਸੀਂ ਉਹਨਾਂ ਦਾ ਹੀ ਛੋਟੀ ਛੋਟੀ ਸਜ਼ਾ ਦੇ ਕੇ ਨਿਬੇੜਾ ਕਰ ਦਿੱਤਾ ਜੀ। ਤੋਂ ਇਸ ਤੋਂ ਗੱਲ ਹੋਰ ਵੀ ਮੰਘ ਗਈ ਜਦੋਂ ਇਹ ਖਬਰ ਆਈ ਕਿ ਭਾਈ ਇਹਨਾਂ ਤੇ ਪਰਚਾ ਜਿਹੜਾ ਦੇਣਾ ਸੀਗਾ ਉਹ ਇਹਨਾਂ ਨੇ ਹੁਣ ਸਲਾਹ ਕੈਂਸਲ ਕਰ ਦਿੱਤੀ ਹੈ ਸਰਕਾਰ ਨੇ। ਤੁਹਾਨੂੰ ਪਤਾ ਜਦੋਂ ਫਿਰ ਮੀਡੀਆ 'ਚ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਨੇ, ਨਕਾਰਾਤਮਕ ਇੱਕ ਭੂਮਿਕਾ ਬੰਨੀ ਜਾਂਦੀ ਹੈ ਸਰਕਾਰ ਦੀ, ਤਾਂ ਫਿਰ ਸਰਕਾਰ ਨੂੰ ਐਕਸ਼ਨ ਲੈਣਾ ਪੈਂਦਾ। ਸੋ ਅੱਜ ਇਹ ਖਬਰ ਆ ਗਈ ਹੈ, ਟ੍ਰਿਬਿਊਨ ਦੇ ਵਿੱਚ ਇਹ ਖਬਰ ਲੱਗੀ ਹੋਈ ਹੈ ਕਿ ਦੋਨਾਂ ਅਫਸਰਾਂ ਤੇ ਮਾਮਲਾ ਦਰਜ ਹੋਏਗਾ। ਪਰ ਇਹ ਦੋ ਪੱਖ ਨੇ, ਮੈਂ ਜਿਵੇਂ ਤੁਹਾਨੂੰ ਜੋੜ ਕੇ ਦੱਸ ਰਿਹਾ, ਇਹ ਦੋ ਪੱਖ ਨੇ। ਇੱਕ ਤੇ ਇਹ ਹੈ ਕਿ ਬਿਲਕੁਲ ਉੱਥੇ ਸਭ ਕੁਝ ਚੱਲਦਾ ਰਿਹਾ ਔਰ ਇਤਫਾਕਨ ਮੈਂ ਵੀ ਇਸੇ ਸਮੇਂ ਦੇ ਦੌਰਾਨ ਉੱਥੇ ਰਿਹਾ ਜੀ, ਔਰ ਅਸੀਂ ਪੱਕੇ ਕੈਦੀ ਦੇ ਤੌਰ ਤੇ ਉੱਥੇ ਰਹੇ ਹਾਂ ਉਸੇ ਜੇਲ੍ਹ ਦੇ ਵਿੱਚ ਜਿੱਥੋਂ ਦੇ ਮਾਮਲੇ ਨੇ। ਉੱਥੇ ਸਾਰਾ ਕੁਝ ਉਦੋਂ ਹੀ ਚੱਲਦਾ ਸੀਗਾ, ਫੜਿਆ ਵੀ ਜਾਂਦਾ ਸੀ, ਛੱਡਿਆ ਵੀ ਜਾਂਦਾ ਸੀਗਾ, ਲੈਣ ਦੇਣ ਵੀ ਹੁੰਦਾ ਸੀ, ਬਥੇਰਾ ਕੁਝ ਸੀਗਾ। ਪਰ ਇਹ ਇੱਕ ਪੱਖ ਆ। ਦੂਸਰਾ ਪੱਖ ਜਿਹੜਾ ਹੈ, ਦੂਸਰਾ ਪੱਖ ਕਹਾਣੀ ਦਾ ਕੀ ਹੈ ਕਿ ਮੰਨ ਲਓ ਪੰਨੀ ਤੇ ਫੜਿਆ ਗਿਆ, ਕੁਝ ਲਾਉਂਦਾ, ਕੋਈ ਸਮੈਕ ਉਦੋਂ ਜ਼ਿਆਦਾ ਚੱਲਦੀ ਸੀ, ਚਿੱਟਾ ਕੋਈ ਇੰਨਾ ਜ਼ਿਆਦਾ ਨਹੀਂ ਸੀ ਹੈਗਾ ਤੇ ਅੱਛਾ ਜੋ ਕੋਈ ਪੰਨੀ ਤੇ ਫੜਿਆ ਗਿਆ, ਹੁਣ ਗੱਲ ਕੀ ਸੀ ਕਿ ਉਹਨੂੰ ਚੱਕੀਆਂ 'ਚ ਬੰਦ ਕਰ ਦਿੰਦੇ ਸੀ 4 ਦਿਨ, ਉਹਨੂੰ ਉਹ ਸਜ਼ਾ ਦੇ ਦਿੱਤੀ ਜਾਂਦੀ ਤੇ ਕਿਉਂਕਿ ਉਹਦੀ ਹੁਣ ਕੀ ਉੱਥੇ ਜਾ ਕੇ ਕੇਸ ਬਣਾ ਕੇ ਤੇ ਕੀ ਦਿਖਾਉਣਗੇ ਜੀ। ਇਹ ਵੀ ਇੱਕ ਫੰਡਾ ਹੁੰਦਾ ਸੀਗਾ। ਫਿਰ ਜਿੱਦਾਂ ਮੋਬਾਈਲ ਫੜਿਆ ਜਾਣਾ, ਮੋਬਾਈਲ ਦਾ ਵੀ ਅੱਗੋਂ ਸਿਆਪਾ ਸੀ। ਮੋਬਾਈਲ ਦਾ ਕੀ ਹੈ ਕਿ ਜਦੋਂ ਤੁਸੀਂ ਕੋਰਟ ਦੇ ਵਿੱਚ ਜਾ ਕੇ ਮੋਬਾਈਲ ਪੇਸ਼ ਕਰੋਗੇ
ਤਾਂ ਫਿਰ ਤੁਹਾਨੂੰ ਉਹ ਬੰਦਾ ਵੀ ਤੇ ਪੇਸ਼ ਕਰਨਾ ਪਏਗਾ ਨਾ ਜਿਹਦੀ ਡਿਊਟੀ ਦੇ ਦੌਰਾਨ ਉਹ ਲੰਘਿਆ। ਉਹ ਬੰਦਾ ਕੌਣ ਹੈ? ਜੀ ਬਿਲਕੁਲ। ਸੋ ਇਹ ਚੀਜ਼ਾਂ ਸਨ, ਇਹ ਚੀਜ਼ਾਂ ਜੋ ਅਸੀਂ ਨੋਟ ਕੀਤੀਆਂ ਨੇ ਉੱਥੇ, ਮਤਲਬ ਕਈ ਚੀਜ਼ਾਂ ਸਮੱਸਿਆ ਬਣ ਕੇ ਆਉਂਦੀਆਂ ਸਨ। ਤਾਂ ਸਾਰਾ ਕੁਝ ਸੀਗਾ, ਮੈਂ ਤੁਹਾਨੂੰ ਦੱਸ ਰਿਹਾ ਕਿ ਇਹ 2 ਤੋਂ 11-12 ਦੀ ਕਹਾਣੀ ਜਿਹੜੀ ਹੈ ਉਹ ਮੈਨੂੰ ਨਹੀਂ ਪਤਾ ਕਿੰਨੀ ਕੁ ਆ, ਪਰ 2 ਤੋਂ 7 ਦੇ ਦਰਮਿਆਨ ਕਹਾਣੀ ਕੁਝ ਅਸੀਂ ਇਸ ਤਰ੍ਹਾਂ ਦੀ ਵੇਖੀ ਹੈ, 2 ਤੋਂ 7 ਦੇ ਦਰਮਿਆਨ ਉਸੇ ਜੇਲ੍ਹ ਦੇ ਵਿੱਚ ਇਹ ਸਾਰਾ ਕੁਝ ਚੱਲਦਾ ਰਿਹਾ ਹੈ। ਜੀ।